ਅਸੀਂ ਹਲੇ ਤੱਕ ਇਹ ਨਿਰਧਾਰਤ ਨਹੀਂ ਕਰ ਸਕੇ ਕਿ ਕਿਹੜੀਆਂ ਜਨਮ ਸਾਖੀਆਂ ਕਿਹੜੇ ਲੇਖਕਾਂ ਦੀਆਂ ਕਿਹੜੀਆਂ ਕ੍ਰਿਤਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖ ਕੇ ਹੀ ਆਪਣਾ ਇਤਿਹਾਸ ਮੰਨਣਾ। ਸਿੱਖਾਂ ਦੀ ਸਰਮੌਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ੍ਰੀ ਅਕਾਲ ਤਖਤ ਸਾਹਿਬ ਆ, ਨਿਰਧਾਰਤ ਤੈਅ ਕੌਣ ਕਰੇਗਾ? ਸਿੱਖਾਂ ਦੀਆਂ ਸੰਸਥਾਵਾਂ ਦੇ ਹੁੰਦੀਆਂ ਜਿਹੜੀਆਂ ਸਿੱਖਾਂ ਦੇ ਪਿਤਰੀ ਸੰਸਥਾਵਾਂ ਨੇ ਕਹਿ ਲਓ, ਹੈ ਨਾ, ਜਿਨ੍ਹਾਂ ਨੇ ਸਿੱਖਾਂ ਨੂੰ ਗਵਰਨ ਕਰਨਾ, ਕੰਮ ਉਹਨਾਂ ਦਾ ਹੀ ਹੁੰਦਾ। ਇਹ ਸੰਸਥਾ ਦੀ ਜ਼ਿੰਮੇਵਾਰੀ ਤਾਂ ਵੈਸਟਰਨਾਈਜੇਸ਼ਨ ਦਾ ਸਟਰਕਚਰ ਹੈ, ਉਹਨੂੰ ਤਾਂ ਅਸੀਂ ਤੋੜਨ ਬੈਠੇ ਹਾਂ ਇੱਥੇ। ਜਦੋਂ ਤੱਕ ਅਸੀਂ ਵੈਸਟਰਨਾਈਜ਼ਡ ਸਟਰਕਚਰ ਨਹੀਂ ਤੋੜਦੇ ਉਦੋਂ ਤੱਕ ਅਸੀਂ ਆਪਣਾ ਇਤਿਹਾਸ ਲਾਗੂ ਹੀ ਨਹੀਂ ਕਰ ਸਕਦੇ। ਭਾਵੇਂ ਐਸਜੀਪੀਸੀ ਵੱਲ ਝਾਕੀ ਜਾਓ, 100 ਸਾਲ ਝਾਕੀ ਜਾਓ, 200 ਸਾਲ ਝਾਕੀ ਜਾਓ, 1000 ਸਾਲ ਝਾਕੀ ਜਾਓ, ਨਹੀਂ ਸਹੀ ਹੋਣਾ। ਪੰਜਾਬ ਤਾਂ ਮੁਹਿੰਮਾਂ ਹੈ, ਇਹ ਤਾਂ ਮੁੱਢ ਬਣਦਾ ਹਰੇਕ ਚੀਜ਼ ਦਾ। ਜੰਮੇ ਸੰਘਰਸ਼ ਕਰਨ ਲਈਆਂ ਤੇ ਮਰਨਾ ਸੰਘਰਸ਼ ਕਰ ਕਰਕੇ। ਸੱਤਾਧਾਰੀ ਤਾਕਤਾਂ ਦੇ ਵੱਲੋਂ ਕਿਸੇ ਮਾਰਸ਼ਲ ਕੌਮ ਨੂੰ ਸਮੇਂ ਅਨੁਸਾਰ ਟਾਰਗੇਟ ਕਿਵੇਂ ਕੀਤਾ ਜਾਂਦਾ, ਉਹਨਾਂ ਦੇ ਇਤਿਹਾਸ ਦੇ ਵਿੱਚ ਰਲਾ ਪਾ ਕੇ ਉਸ ਵਿਲੱਖਣ ਕੌਮ ਦੇ ਜਿਹੜਾ ਕਰਨੀਨਾਮਾ ਹੈ ਉਸ ਨੂੰ ਮਿਟਾਉਣ ਦਾ ਯਤਨ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਜਿਹੜੀਆਂ ਪੰਜਾਬ ਵਿਰੋਧੀ ਜਾਂ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਵੱਲੋਂ ਸਿੱਖ ਇਤਿਹਾਸ ਦੇ ਵਿੱਚ ਰਲਾ ਪਾ ਕੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਗਲਤ ਇਤਿਹਾਸ ਪੜ੍ਹਾਇਆ ਜਾਂਦਾ ਹੈ। ਮੌਜੂਦਾ ਸਮੇਂ ਦੇ ਵਿੱਚ ਸੰਘਰਸ਼ ਕੀਤੇ ਜਾਂਦੇ ਨੇ ਸਿੱਖ ਜਥੇਬੰਦੀਆਂ ਦੇ ਵੱਲੋਂ। ਪਰ ਸਾਡੇ ਨਾਲ ਜੁਝਾਰ ਸਿੰਘ ਲਾਅ ਦੇ ਸਟੂਡੈਂਟ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹੋਰ ਵੀਰ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਇਸ ਨਜ਼ਰੀਏ ਤੋਂ ਕੀ ਸੋਚਦੇ ਨੇ, ਕਿਸ ਤਰ੍ਹਾਂ ਦੀ ਸੋਚ ਰੱਖਦੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਬਹੁਤ ਵੱਡਾ ਸਵਾਲ ਹੈ। ਪੰਜਾਬ ਨੇ ਬਹੁਤ ਵੱਡਾ ਸੰਘਰਸ਼ ਲੜਿਆ ਹੈ, ਚਾਹੇ ਉਹ ਕਿਸਾਨੀ ਅੰਦੋਲਨ ਦੀ ਗੱਲ ਹੋਵੇ, ਉਸ ਤੋਂ ਬਾਅਦ ਪੰਜਾਬ ਨੇ तमाम ਅੰਦੋਲਨ ਕੀਤੇ ਆ ਜਿਨ੍ਹਾਂ ਨੂੰ ਸਮੇਂ ਅਨੁਸਾਰ ਜਿਨ੍ਹਾਂ ਦੇ ਉੱਪਰ ਜਿੱਤਾਂ ਪ੍ਰਾਪਤ ਕੀਤੀਆਂ ਨੇ। ਪਰ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ, ਜਿਹੜੇ ਵਿਦਿਆਰਥੀਆਂ ਨੇ ਆਪਣੇ ਇਤਿਹਾਸ ਨੂੰ, ਆਪਣੇ ਪਿਛੋਕੜ ਨੂੰ ਪੜ੍ਹ ਕੇ ਜਿਹੜਾ ਹੈ ਦੁਨੀਆ ਦੇ ਵਿੱਚ ਪ੍ਰੇਰਨਾ ਸਰੋਤ ਬਣਨਾ ਹੁੰਦਾ ਹੈ, ਉਹਨਾਂ ਲੋਕਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ? ਜੀ ਦੇਖੋ, ਪਹਿਲਾਂ ਗੱਲ ਸ਼ੁਰੂ ਹੋਈ ਵਿਦਿਆਰਥੀ ਤੋਂ, ਫਿਰ ਗਈ ਸੰਘਰਸ਼ ਦੀਆਂ ਜਿੱਤਾਂ ਤੱਕ। ਪਹਿਲਾਂ ਤਾਂ ਕਿਉਂਕਿ ਵਿਦਿਆਰਥੀਆਂ ਪ੍ਰਤੀ ਇਹ ਗੱਲ, ਤੇ ਵਿਦਿਆਰਥੀਆਂ ਨੂੰ ਇਸ ਗੱਲ ਦੇ ਉੱਪਰ ਧਿਆਨ ਦੇਣਾ ਪੈਣਾ ਵੀ ਅਸੀਂ ਜਿੱਤ ਮੰਨਦੇ ਕਿਹਨੂੰ। ਪਹਿਲਾ ਮੁੱਦਾ ਤਾਂ ਮੇਰੇ ਪੱਖ ਤੇ ਇਹੀ ਹੈ ਵੀ ਅਸੀਂ ਜਿੱਤ ਮੰਨਦੇ ਕਿਹਨੂੰ। ਅਸੀਂ ਕਿਸਾਨੀ ਸੰਘਰਸ਼ ਉੱਥੇ ਲੜ ਲਿਆ, ਅਸੀਂ ਉਹਨੂੰ ਜਿੱਤ ਮੰਨਦੇ ਹਾਂ ਕਿ ਨਹੀਂ ਮੰਨਦੇ। ਮੈਂ ਵਧਾਈ ਦਿੰਦਾ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਲੜਿਆ, ਟਰਾਲੀਆਂ ਖੜੀਆਂ ਨੇ, ਉਸ ਸੰਘਰਸ਼ ਦਾ ਸਬੂਤ ਨੇ। ਪਰ ਮੈਂ ਆਪਣੇ ਪੱਖ ਤੋਂ ਉਹਨੂੰ ਜਿੱਤ ਨਹੀਂ ਮੰਨਦਾ, ਕਿਉਂਕਿ ਅਸੀਂ MSP ਲੈਣ ਗਏ ਸੀਗੇ। ਮੈਨੂੰ ਕੋਈ ਜਥੇਬੰਦੀ ਇਹ ਦੱਸ ਸਕਦੀ ਹੈ ਵੀ ਅਸੀਂ ਕਿੰਨੀਆਂ ਫਸਲਾਂ ਦਾ MSP ਵਧਾ ਕੇ ਆਏ ਹਾਂ ਤੇ ਕਿੰਨੀਆਂ ਦਾ ਨਵੀਆਂ ਦਾ ਲੈ ਕੇ ਆਏ, ਜਿਹੜੀਆਂ ਪੰਜਾਬ ਦੀਆਂ ਸੀ ਜਾਂ ਪੂਰੇ ਭਾਰਤ ਦੀਆਂ ਸੀਗੀਆਂ, ਹੈ ਨਾ। 40 ਰੁਪਏ 50 ਰੁਪਏ ਅਸੀਂ ਗੰਨੇ ਦਾ MSP ਵਧਾ ਕੇ ਅਸੀਂ ਲੱਡੂ ਖਵਾ ਕੇ ਮੁੜੇ ਆਏ। ਜਿੱਤਾਂ ਕਿਹਨੂੰ ਕਿਹਾ ਜਾ ਸਕਦਾ? ਜਾਂ ਇੱਕ ਲੀਡਰ ਨੇ ਸਟੇਜ ਤੋਂ ਖੜ ਕੇ ਕਹਿਤਾ ਵੀ ਇਹ ਜਿੱਤ ਹੋਊਗੀ ਤੇ ਅਸੀਂ ਮੰਨ ਲਿਆ, ਹੈ ਨਾ। ਦੂਜਾ ਨੁਕਤਾ ਆ ਗਿਆ ਵੀ ਸਾਡੇ ਇਤਿਹਾਸ ਦੇ ਵਿੱਚ ਜਿਹੜਾ ਰਲੇਵਾਂ ਹੋ ਗਿਆ, ਸਾਨੂੰ ਵਿਦਿਆਰਥੀਆਂ ਨੂੰ ਕੀ ਪੜ੍ਹਾਉਣਾ ਕੀ ਨਹੀਂ ਪੜ੍ਹਾਉਣਾ, ਇਸ ਨੁਕਤੇ ਦੇ ਉੱਪਰ ਆ ਜਾਈਏ। ਸਾਨੂੰ ਕੀ ਪੜ੍ਹਾਉਣਾ ਇਹ ਹਮੇਸ਼ਾ ਸੱਤਾ ਧਿਰ ਨੇ ਦੇਖਣਾ, ਉਹੀ ਨੀਅਤ ਕਰੂਗੀ, ਕਿਉਂਕਿ ਸੱਤਾ ਧਿਰ ਨੇ ਦੇਸ਼ ਚਲਾਉਣਾ। ਦੇਸ਼ ਨੂੰ ਚਲਾਉਣਾ ਪੁਰਜਿਆਂ ਨੇ ਹੈ, ਪੁਰਜੇ ਅਸੀਂ ਹੈ। ਉਹਦੇ 'ਚ ਤੁਸੀਂ ਵੀ ਆਉਂਦੇ ਹੋ, ਅਸੀਂ ਵਿਦਿਆਰਥੀ ਵੀ ਆਉਂਦੇ ਹਾਂ, ਸਾਰੀ ਜਿੰਨੀ ਵੀ ਇਸ ਦੇਸ਼ ਦੀ ਜਨਸੰਖਿਆ ਉਹ ਸਾਰੀ ਪੁਰਜੇ ਨੇ। ਪੁਰਜਾ ਜਿਵੇਂ ਕੰਮ ਕਰੂ ਉਵੇਂ ਦੇਸ਼ ਇੱਕ ਵੱਡੀ ਮਸ਼ੀਨਰੀ ਉਵੇਂ ਚੱਲੂਗੀ। ਸਟੇਟ ਨੇ ਮਸ਼ੀਨਰੀ ਚਲਾਉਣੀ ਆ, ਉਹ ਸਾਨੂੰ ਆਪਣੇ ਅਨੁਕੂਲ ਬਣਾ ਰਹੇ ਨੇ। ਇੱਕ ਕਿਸਾਨ ਨੇ ਜਰਸੀ ਤੇ HF ਗਾਵਾਂ ਰੱਖ ਲਈਆਂ, ਅੱਜ ਕੱਲ੍ਹ ਜ਼ਿਆਦਾ ਉਹ ਚੱਲਦੀਆਂ ਨੇ ਡੇਅਰੀ ਫਾਰਮਾਂ ਦੇ ਵਿੱਚ। ਜਿੱਦਾਂ ਹੀ ਗਾਂ ਸੂੰਦੀ ਆ, ਉਹਦਾ ਬਛੜੀ ਪਾਸੇ ਕਰ ਲਈ ਜਾਂਦੀ ਹੈ, ਉਹਦੀ ਟ੍ਰੇਨਿੰਗ ਵੱਖਰੀ ਸ਼ੁਰੂ ਹੋ ਜਾਂਦੀ ਹੈ, ਗਾਂ ਫਿਰ ਦੁੱਧ 'ਤੇ ਲੱਗ ਜਾਂਦੀ ਹੈ। ਅਸੀਂ ਉਵੇਂ ਆ, ਅਸੀਂ ਉਸ ਫਾਰਮ ਵਾਂਗ ਆ, ਸਾਡੀ ਟ੍ਰੇਨਿੰਗ ਚੱਲ ਰਹੀ ਹੈ, ਅਸੀਂ ਉਹਨਾਂ ਦੀ ਮਸ਼ੀਨਰੀ 'ਚ ਕੰਮ ਕਰਨਾ, ਹੈ ਨਾ। ਰੌਲਾ ਇਹ ਹੈ ਵੀ ਪਹਿਲਾਂ ਤਾਂ ਆ ਜਾਂਦਾ ਵੀ ਉੱਤੇ ਬੈਠਾ ਕੌਣ ਹੈ, ਸਾਨੂੰ ਨਿਰਧਾਰਿਤ ਕੌਣ ਕਰ ਰਿਹਾ, ਉਹਦੇ ਉੱਪਰ ਖਿਆਲ ਕਰੋ। ਪੰਜਾਬ ਦੇ ਮੁੱਦੇ 'ਤੇ ਆ ਜਾਈਏ ਵੀ ਅਸੀਂ ਚੁਣ ਕੇ ਕਿਹਨੂੰ ਭੇਜਿਆ, ਜਿਹੇ ਜਿਹਨੂੰ ਚੁਣ ਕੇ ਭੇਜਿਆ ਹੋ ਜਾ ਅਸੀਂ ਕੰਮ ਕਰਦੇ ਰਹਾਂਗੇ। ਸਾਨੂੰ ਹੋ ਜਾ ਕਰਨਾ ਪੈਣਾ, ਜੋ ਮਰਜ਼ੀ ਕਰ ਲਓ, ਜਿੰਨੇ ਮਰਜ਼ੀ ਸੰਘਰਸ਼ ਲੜ ਲਓ, ਉਵੇਂ ਕਰਨਾ ਪੈਣਾ। ਦੂਜਾ ਨੁਕਤਾ ਆ ਜਾਓ ਵੀ ਅਸੀਂ ਆ ਸੰਘਰਸ਼ ਲੜ ਰਹੇ ਹਾਂ। ਇਸ ਸੰਘਰਸ਼ ਦੇ ਵਿੱਚ ਸਿਰਸਾ ਸਾਹਿਬ ਹੋਣੀ ਵਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਲੰਮਾ ਚਲਾਇਆ, ਬਜ਼ੁਰਗੀ ਦੇ ਹੁੰਦੇ ਆ, ਬਜ਼ੁਰਗੀ ਦੀ ਅਵਸਥਾ ਦੇ ਵਿੱਚ ਲੰਬਾ ਸੰਘਰਸ਼ ਚਲਾਇਆ। ਜਦ ਕਿ ਇੱਥੇ ਬਜ਼ੁਰਗੀ ਵੱਧ ਦਿੰਦੇ ਨੇ, ਨੌਜਵਾਨ ਤਾਂ ਦਿੰਦੇ ਨੇ, ਜਿਨ੍ਹਾਂ ਦਾ ਸੰਘਰਸ਼ ਲੜ ਰਹੇ ਨੇ ਉਹੀ ਬੰਦੇ ਨਹੀਂ ਦਿੰਦੇ ਇੱਥੇ। ਸੰਘਰਸ਼ ਦੇ ਨੁਕਤਿਆਂ ਦੇ ਉੱਪਰ ਆ ਗਏ ਵੀ ਅਸੀਂ ਇਤਿਹਾਸ ਦੇ ਵਿੱਚ ਲਿਖਤਾ ਕੀ। ਇੱਥੇ ਸਟੇਜ ਦੇ ਉੱਪਰੋਂ ਅੱਜ ਸਵੇਰੇ ਇੱਕ ਵੀਰ ਨੇ ਬੇਨਤੀ ਕਰਤੀ ਵੀ ਤੁਸੀਂ ਇਤਿਹਾਸ ਦੀਆਂ ਗੱਲਾਂ ਨਾ ਕਰੋ, ਆਪਾਂ ਕਰਨਾ ਕੀ ਆ ਜਾਂ ਕੀ ਨਹੀਂ ਕਰਨਾ ਇਹਦੇ 'ਤੇ ਗੱਲ ਕਰੋ। ਕਿਉਂਕਿ ਅਸੀਂ ਹਲੇ ਤੱਕ ਇਹ ਨਿਰਧਾਰਤ ਨਹੀਂ ਕਰ ਸਕੇ ਕਿ ਕਿਹੜੀਆਂ ਜਨਮ ਸਾਖੀਆਂ ਕਿਹੜੇ ਲੇਖਕਾਂ ਦੀਆਂ ਕਿਹੜੀਆਂ ਕ੍ਰਿਤਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖ ਕੇ ਹੀ ਆਪਣਾ ਇਤਿਹਾਸ ਮੰਨਣਾ। ਨਿਰਧਾਰਿਤ ਕੌਣ ਕਰੇਗਾ? ਸਿੱਖਾਂ ਦੀ ਸਰਮੌਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ੍ਰੀ ਅਕਾਲ ਤਖਤ ਸਾਹਿਬ ਆ, ਨਿਰਧਾਰਿਤ ਤੈਅ ਕੌਣ ਕਰੇਗਾ? ਕੰਮ ਤਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਹੁੰਦੀਆਂ ਜਿਹੜੀਆਂ ਸਿੱਖਾਂ ਦੇ ਪਿਤਰੀ ਸੰਸਥਾਵਾਂ ਨੇ ਕਹਿ ਲਓ, ਹੈ ਨਾ, ਜਿਨ੍ਹਾਂ ਨੇ ਸਿੱਖਾਂ ਨੂੰ ਗਵਰਨ ਕਰਨਾ, ਕੰਮ ਉਹਨਾਂ ਦਾ ਹੀ ਹੁੰਦਾ। ਪਰ ਇਹ ਹੈਗਾ
ਜਿਹੜੀ ਵੈਸਟਰਨਾਈਜੇਸ਼ਨ ਸੋਚ ਆ ਉਹਦੇ ਵਿੱਚੋਂ ਨਿਕਲੀ ਹੋਈ ਚੀਜ਼ ਹੈ ਵੀ ਇੱਕ ਸੰਸਥਾ ਉਹੀ ਚਲਾਊਗੀ, ਪਰ ਸਿੱਖੀ ਐ ਨਹੀਂ ਚੱਲਦੀ। ਸਿੱਖੀ ਦੇ ਵਿੱਚ ਜਿੰਨੀ ਗੁਰੂ ਦੀ ਮਹੱਤਤਾ ਉਨੀ ਇੱਕ ਸਿੱਖ ਦੀ ਮਹੱਤਤਾ ਹੈ। ਸਿੱਖੀ ਸਿੱਖ ਦੇ ਨਾਲ ਚੱਲਦੀ ਹੈ, ਗੁਰੂ ਤੇ ਸਿੱਖ ਦੇ ਸੁਮੇਲ ਨਾਲ ਚੱਲਦੀ ਹੈ। ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਹੈ। ਇਹ ਸੰਸਥਾ ਦੀ ਜ਼ਿੰਮੇਵਾਰੀ ਤਾਂ ਵੈਸਟਰਨਾਈਜੇਸ਼ਨ ਦਾ ਸਟਰਕਚਰ ਹੈ, ਉਹਨੂੰ ਤਾਂ ਅਸੀਂ ਤੋੜਨ ਬੈਠੇ ਹਾਂ ਇੱਥੇ। ਕੋਈ ਕਹਿ ਨਹੀਂ ਰਿਹਾ ਜਦੋਂ ਤੱਕ ਅਸੀਂ ਵੈਸਟਰਨਾਈਜ਼ਡ ਸਟਰਕਚਰ ਨਹੀਂ ਤੋੜਦੇ ਉਦੋਂ ਤੱਕ ਅਸੀਂ ਆਪਣਾ ਇਤਿਹਾਸ ਲਾਗੂ ਹੀ ਨਹੀਂ ਕਰ ਸਕਦੇ। ਭਾਵੇਂ ਐਸਜੀਪੀਸੀ ਵੱਲ ਝਾਕੀ ਜਾਓ, 100 ਸਾਲ ਝਾਕੀ ਜਾਓ, 200 ਸਾਲ ਝਾਕੀ ਜਾਓ, 1000 ਸਾਲ ਝਾਕੀ ਜਾਓ, ਨਹੀਂ ਸਹੀ ਹੋਣਾ। ਕਿਉਂਕਿ ਸੰਸਥਾ ਨੂੰ ਕੋਈ 50 ਬੰਦਾ 100 ਬੰਦਾ ਹੀ ਕੰਟਰੋਲ ਕਰੂਗਾ ਨਾ, 100% ਪੰਥ ਤਾਂ ਕੰਟਰੋਲ ਕਰ ਨਹੀਂ ਸਕਦਾ। ਹੁਣ ਜੇ ਮੈਂ ਕਹੂੰ ਜੀ ਮੈਂ ਐਸਜੀਪੀਸੀ ਦਫ਼ਤਰ ਚੱਲਿਆ, ਮੇਰਾ ਪ੍ਰਧਾਨ ਆ ਕੇ ਗੱਲ ਸੁਣੇ, ਕਿਉਂ ਸੁਣੇ ਬਈ, ਕਿਉਂ ਸੁਣੇ? ਇੱਥੋਂ ਚੱਲਦੀ ਹੈ ਰਵਾਇਤ ਧਰਨੇ ਮੁਜ਼ਾਹਰਿਆਂ ਦੀ। ਜਦੋਂ ਮੇਰੀ ਕੋਈ ਗੱਲ ਨਹੀਂ ਸੁਣਦਾ, ਜੇ ਮੇਰੇ ਮਗਰ 100 ਬੰਦਾ ਖੜਦਾ, ਮੈਂ ਕਹਿੰਦਾ ਉਹ ਚਲੋ ਚੱਲੀਏ ਧਰਨਾ ਲਾਈਏ। ਕਿਉਂ? ਇਹ ਟੋਟਲ ਰਵਾਇਤ ਗਲਤ ਹੈ। ਸਾਡੇ ਕੰਮ ਭਾਵੇਂ ਇਹਦੇ ਨਾਲ ਹੀ ਹੋ ਰਹੇ ਨੇ। ਮੈਂ ਹੁਣ ਕਿਸੇ ਨੇ ਕਹਿਣਾ ਯਾਰ ਇਹਦੇ ਖਿਲਾਫ ਹੀ ਬੋਲੀ ਜਾਂਦਾ। ਹੋਣਾ ਕੀ ਚਾਹੀਦਾ ਸੀਗਾ? ਹੁਣ ਇਹ ਚਾਹੀਦਾ ਵੀ ਅਸੀਂ ਪੜ੍ਹੇ ਲਿਖੇ ਇੰਨੇ ਕਿਉਂ ਨਹੀਂ ਹੈਗੇ, ਅਸੀਂ ਆਪਣੇ ਸਿਸਟਮ ਨੂੰ ਕਿਉਂ ਨਹੀਂ ਪੜ੍ਹਿਆ। ਅੰਗਰੇਜ਼ੀ ਦਾ ਲਫ਼ਜ਼ ਹੈ ਇੰਡੀਜੀਨਸ, ਵੀ ਜਿਹੜੀ ਸਾਡੀ ਆਪਣੀ ਆ, ਜਿਹੜਾ ਸਾਡਾ ਆਪਣਾ ਸਿਸਟਮ ਆ, ਅਸੀਂ ਉਹਨੂੰ ਕਿਉਂ ਨਹੀਂ ਜਾਣਦੇ। ਜਿਹੜਾ ਮੇਰੇ ਅੰਦਰ ਪਿਆ, ਮਤਲਬ ਜਿਹਨੂੰ ਮੈਂ ਲੈ ਕੇ ਜੰਮਿਆ, ਉਹਨੂੰ ਮੈਂ ਕਿਉਂ ਨਹੀਂ ਪੜ੍ਹਦਾ, ਉਹਨੂੰ ਮੈਂ ਕਿਉਂ ਨਹੀਂ ਜਾਣਦਾ। ਉਹਨੂੰ ਜਾਣਨ ਲੱਗ ਜਾਓ। ਪਰਿਵਾਰ ਦੇ ਵਿੱਚ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਵੀ ਮੈਂ ਆਪਣੇ ਬੱਚੇ ਨੂੰ ਕੀ ਪੜ੍ਹਾਉਣਾ, ਮੈਂ ਆਪ ਕੀ ਪੜ੍ਹਨਾ, ਇਹ ਫੇਰ ਸਹੀ ਹੋਣਾ। ਹਾਂ, ਜ਼ਿੰਮੇਵਾਰੀ ਸਾਡੀ ਸਕਾਲਰਾਂ ਦੀ ਇਹ ਬਣਦੀ ਹੈ ਕਿ ਅਸੀਂ ਉਹਨਾਂ ਦੀ ਸਹਾਇਤਾ ਕਰੀਏ ਵੀ ਉਹਨਾਂ ਨੇ ਕੀ ਪੜ੍ਹਨਾ। ਹੈਗੀ ਆ ਸਾਡੀ ਜ਼ਿੰਮੇਵਾਰੀ, ਕਿਉਂਕਿ ਸਿਸਟਮ ਬਦਲ ਚੁੱਕਾ। ਹੁਣ ਵਿਅਕਤੀ ਵਿਸ਼ੇਸ਼ ਦਾ ਵੀ ਜਿਹੜਾ ਰੋਲ ਆ ਉਹ ਇਸ ਤਰੀਕੇ ਨਾਲ ਗੁੜੁੱਤਿਆ, ਇੱਕ ਹਿਸਾਬ ਨਾਲ ਘੇਰਿਆ ਗਿਆ, ਗੁੜਚ ਹੋ ਗਿਆ ਉਸ ਸਿਸਟਮ ਦੇ ਵਿੱਚ ਵੀ ਉਹ ਕਰ ਨਹੀਂ ਸਕਦਾ। ਕਿਉਂਕਿ ਉਹਨੇ ਕੰਮ ਵੀ ਕਰਨਾ, ਰੋਜੀ ਰੋਟੀ ਵੀ ਕਮਾਉਣੀ ਆ, ਉਹਦੇ ਬੱਚੇ ਵੀ ਪਾਲਣੇ ਆ, ਇੰਨੇ ਜੰਜਾਲ 'ਚੋਂ ਸਾਂਭ ਨਹੀਂ ਸਕਦਾ। ਕਿਉਂਕਿ ਸਾਡਾ ਸਿਸਟਮ ਸੀ ਖੇਤੀਬਾੜੀ ਵਾਲਾ, ਖੇਤੀ ਕੀਤੀ, ਆਪਦਾ ਕਮਾਇਆ, ਆਪਦਾ ਖਾਧਾ, ਇੱਕ ਪੇਂਡੂ ਸਟਰਕਚਰ ਸੀਗਾ। ਪੇਂਡੂ ਸਟਰਕਚਰ ਤੇ ਸਿਸਟਮ ਸਾਡਾ ਵਧੀਆ ਚੱਲਦਾ ਸੀ। ਜੁਝਾਰ ਸਿੰਘ, ਇੱਕ ਵੱਡੀ ਚੁਣੌਤੀ ਹੈ ਸਿੱਖਾਂ ਦੇ ਸਾਹਮਣੇ ਜ਼ਿਆਦਾਤਰ, ਕਿ ਜਦੋਂ ਕੋਈ ਗੱਲ ਚੱਲਦੀ ਆ ਤਾਂ ਕੋਈ ਇਸ ਤਰ੍ਹਾਂ ਦੇ ਤੱਥ ਕੱਢ ਕੇ ਲੈ ਕੇ ਆਉਂਦੇ ਜਾਂਦੇ ਨੇ ਕਿ ਜਿਹੜੇ ਸਿੱਖ ਇਤਿਹਾਸ ਦੇ ਜਾਂ ਸਿੱਖੀ ਸਿਧਾਂਤ ਦੇ ਮੁਤਾਬਕ ਨਹੀਂ। ਪਰ ਜਦੋਂ ਕਿਤੇ ਨਾ ਕਿਤੇ ਉਹਨਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਤੇ ਜਦੋਂ ਉਹ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ ਉਹ ਸਾਡੇ ਗ੍ਰੰਥਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਹਵਾਲੇ ਦੇ ਕੇ ਕਿਤੇ ਨਾ ਕਿਤੇ ਸਹੀ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ। ਦੇਖੋ, ਇਹ ਗੁਰੂ ਸਾਹਿਬ ਨੇ ਵੀ ਬਖਸ਼ਿਸ਼ ਕਰੀ ਹੈ, ਗੁਰੂ ਸਾਹਿਬ ਦੇ ਸਮੇਂ 'ਚ ਵੀ ਬਖਸ਼ਿਸ਼ ਕਰੀ ਆ। ਮੇਰੇ ਨਾਲ ਸਤਵੀਰ ਸਿੰਘ ਵੀਰਾ ਖੜਾ ਹੈ। ਹੁਣ ਜੇ ਮੈਂ ਕਹਿਦਾ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 2010 'ਚ ਇੱਕ ਫੈਸਲਾ ਕਰਿਆ, ਉਹ ਕਹਿੰਦੇ ਵੀ ਸਹਿਜਧਾਰੀ ਸਿੱਖ ਨਾਂ ਦੀ ਕੋਈ ਚੀਜ਼ ਨਹੀਂ ਹੈ। ਫੈਸਲਾ ਆ ਗਿਆ, ਕਾਗਜ਼ ਤੇ ਲਿਖਿਆ ਗਿਆ, ਅਸੀਂ ਸਾਰੇ ਮੰਨਦੇ ਹਾਂ। ਐਸਜੀਪੀਸੀ ਦੀ ਵੋਟ ਪਾਉਣੀ ਹੈ, ਮੇਰਾ ਵੀਰੇ ਵੋਟ ਨਹੀਂ ਪਾ ਸਕਦਾ। ਪਰ ਇਹਦਾ ਮਤਲਬ ਕੀ ਇਹਨੂੰ ਅਧਿਕਾਰ ਨਹੀਂ ਹੈ ਸਿੱਖਾਂ ਦੀ ਗੱਲ ਕਰਨ ਦਾ? ਗੁਰੂ ਸਾਹਿਬ ਨੇ ਆਜ਼ਾਦੀ ਦਿੱਤੀ ਹੈ ਸਾਨੂੰ ਕਿ ਹਰ ਬੰਦਾ ਜੋ ਚਾਹੁੰਦਾ ਉਹ ਕਰ ਸਕਦਾ, ਜੋ ਚਾਹਵੇ ਉਹ ਪੜ੍ਹ ਸਕਦਾ, ਜੋ ਚਾਹਵੇ ਉਹ ਲਿਖ ਸਕਦਾ। ਆਜ਼ਾਦੀ ਦਾ ਕ੍ਰਾਈਟੇਰੀਆ ਹੋਣਾ ਚਾਹੀਦਾ। ਮੈਂ ਉਹੀ ਕਹਿਣਾ। ਦੇਖੋ, ਕਿਸੇ ਨੇ ਕੁਝ ਲਿਖਤਾ, ਗੱਲ ਫਿਰ ਸਾਡੀ ਸੁਹਜ ਤੇ ਆ ਜਾਂਦੀ ਹੈ ਵੀ ਗੁਰੂ ਸਾਹਿਬ ਨੇ ਜਿਹੜੀ ਮੱਤ ਦਿੱਤੀ ਆ, ਜਿਹੜੀ ਇੱਥੇ ਹੈ, ਉਹਦੇ ਤੇ ਆ ਜਾਂਦੀ ਆ। ਉਹਨੇ ਚੁਣਨਾ ਵੀ ਮੈਂ ਕੀ ਪੜ੍ਹਨਾ, ਕੀ ਨਹੀਂ ਲਿਖਣਾ। ਵੀਰ ਜੀ, ਅਸੀਂ ਕਾਇਦੇ ਨਹੀਂ ਸਾੜ ਸਕਦੇ। ਮੈਂ ਗੋਰੇ ਦੀ ਸਰਕਾਰ ਨਹੀਂ ਆ ਜਿਹੜੀ ਘਰਾਂ 'ਚੋਂ ਕਾਇਦੇ ਖਰੀਦ ਕੇ ਤੇ ਕਾਇਦੇ ਸਾੜੇ। ਉਹਨੇ ਸਾੜੇ ਆ, ਸਾਡੇ ਤੋਂ ਕਾਇਦਾ ਖਰੀਦਿਆ ਗਿਆ ਤੇ ਸਾੜਿਆ ਗਿਆ। ਅਸੀਂ ਉਹ ਕੰਮ ਨਹੀਂ ਕਰਨਾ। ਜਦ ਕਿ ਸਾਡੇ ਬਹੁਤੇ ਬੰਦਿਆਂ ਦੇ ਇਸ਼ਾਰੇ ਇਸ ਪੱਖ ਤੇ ਹੀ ਨੇ ਵੀ ਜੇ ਇੱਕ ਲਿਖਾਰੀ ਨੇ ਲਿਖਤਾ ਤਾਂ ਲਿਖਾਰੀ ਨੂੰ ਟੰਗ ਦਿਓ। ਲਿਖਾਰੀ ਨੂੰ ਨਹੀਂ ਟੰਗਿਆ ਜਾ ਸਕਦਾ। ਆਪਣੀ ਸੋਚ ਨੂੰ, ਇੱਕ ਯਾਰ ਤੁਸੀਂ ਵੀ ਸੁਣਿਆ ਹੋਊ, ਬਾਈ ਨੇ ਵੀ ਸੁਣਿਆ ਹੋਊ, ਮੈਂ ਵੀ ਸੁਣਿਆ ਵੀ ਕੋਈ ਬੰਦੇ ਨੇ ਲਕੀਰ ਖਿੱਚਤੀ, ਤੁਸੀਂ ਆਪਣੀ ਲਕੀਰ ਵੱਡੀ ਕਰਨੀ ਹੈ। ਤੁਹਾਡੀ ਵੀ ਲਕੀਰ ਪਹਿਲਾਂ ਖਿੱਚੀ ਹੋਈ ਆ, ਉਹਨੇ ਤੁਹਾਡੇ ਨਾਲ ਵੱਡੀ ਖਿੱਚਤੀ, ਵੀ ਤੁਸੀਂ ਉਹਦੀ ਢਾਉਂਗੇ ਕਿ ਆਪਦੀ ਵੱਡੀ ਕਰੋਗੇ। ਸਿਆਣੇ ਕਹਿੰਦੇ ਆਪਦੀ ਵੱਡੀ ਕਰ ਲਓ, ਗੱਲ ਸਿਆਣੀ ਹੈ। ਪਰ ਜੋ ਅਸੀਂ ਕਰਦੇ ਹਾਂ ਉਹਦੇ ਉਲਟ ਹੈ, ਅਸੀਂ ਉਹਦੀ ਲਕੀਰ ਮਟੇਣ ਲੱਗੇ ਹੋਏ ਹਾਂ। ਬੁਰਾਈ ਦਾ ਅਸਰ ਕਿਤੇ ਜ਼ਿਆਦਾ ਨਹੀਂ ਹੁੰਦਾ? ਵੀਰ ਜੀ ਦੇਖੋ, ਇਹ ਸਮਾਂ ਦੱਸਦਾ। ਬੁਰਾਈ ਕਦੇ ਉੱਤੇ ਕਦੇ ਥੱਲੇ ਹੁੰਦੀ ਰਹਿੰਦੀ ਆ, ਘੋਲ ਲੱਗਿਆ ਰਹਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਵੀ ਘੋਲ ਇਸੇ ਚੀਜ਼ ਨਾਲ ਕਰਿਆ। ਜਦੋਂ ਪਾਂਡੇ ਦੇ ਸਾਹਮਣੇ ਖੜ ਕੇ ਪਾਣੀ ਸੂਰਜ ਵੱਲ ਪਾਉਣ ਦੀ ਬਜਾਏ ਜਦੋਂ ਕਰਤਾਰਪੁਰ ਵੱਲ ਨੂੰ ਪਾਇਆ ਹੈ ਨਾ, ਇਹਨੂੰ ਆਪਾਂ ਬੁਰਾਈ ਤੇ ਸੱਚਾਈ ਦੇ ਭਾਰ ਦੇ ਪਲੜਿਆਂ 'ਚ ਨਾ ਤੋਲੀਏ। ਭਾਵੇਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਹ ਪਿਛਲੇ ਕੁਝ ਦਹਾਕਿਆਂ ਤੋਂ ਇੱਕ ਤੱਕੜੀ ਤੇ ਬੰਨ੍ਹ ਕੇ ਰੱਖ ਦਿੱਤੀ ਗਈ ਵੀ ਇਹ ਤੱਕੜੀ ਦੇ ਨਿਰਧਾਰਤ ਹੈ ਸਾਰੀ, ਹੈ ਨਾ। ਇੱਦਾਂ ਨਹੀਂ ਹੈ, ਇਹ ਬੜੀ ਵਿਸ਼ਾਲ ਹੈ। ਇਹਨੂੰ ਨਾ ਤੁਸੀਂ ਮਤਲਬ ਡੁਐਲਿਟੀ 'ਚ ਨਾ ਲੈ ਕੇ ਜਾਓ ਵੀ ਇਹ ਗਲਤ ਹੈ, ਇਹ ਸਹੀ ਹੈ। ਇੱਦਾਂ ਨਹੀਂ ਹੋ ਸਕਦਾ। ਇਹ ਵਿਵੇਕ ਤੇ ਆ, ਹਰ ਬੰਦੇ ਦਾ ਵਿਵੇਕ ਤਿੱਖਾ ਕਰਨਾ ਸ਼ੁਰੂ ਕਰੋ, ਉਹਨੂੰ ਵਿਵੇਕ ਤੇ ਲਿਆਓ। ਗੱਲ ਵਿਵੇਕ ਤੇ ਆਉਣੀ ਚਾਹੀਦੀ ਹੈ। ਹਾਂਜੀ ਬਾਈ, ਲਗਾਤਾਰ ਨੌਜਵਾਨਾਂ ਦੇ ਵੱਲੋਂ ਵੀ ਸੰਘਰਸ਼ ਕੀਤਾ ਜਾਂਦਾ ਰਿਹਾ ਹੈ। ਇਸ ਜਿਹੜੇ ਸੰਘਰਸ਼ ਕੀਤੇ ਜਾਂਦੇ ਨੇ ਉਹਨਾਂ ਵਿੱਚੋਂ ਸਾਨੂੰ ਪ੍ਰੇਰਨਾ ਕੀ ਲੈਣੀ ਚਾਹੀਦੀ ਹੈ? ਬਈ ਜਿਵੇਂ ਬਾਈ ਨੇ ਗੱਲ ਪਹਿਲਾਂ ਸ਼ੁਰੂ ਕੀਤੀ ਵੀ ਜਿਹੜੀ ਸਿੱਖਿਆ ਹੈ ਵੀ ਸਾਡੇ ਅੰਦਰ ਕੀ ਹੈ, ਵੀ ਐਕਚੁਅਲ 'ਚ ਵੀ ਕੀ ਹੋਣਾ ਚਾਹੀਦਾ। ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਚੀਜ਼ਾਂ ਨੇ ਇਹ ਕਿ ਜੋ ਵੀ ਚੀਜ਼ਾਂ, ਕੋਈ ਲੋਕਤੰਤਰ, ਡੈਮੋਕ੍ਰੇਸੀ ਹੈ, ਕੁਛ ਵੀ ਹੈ, ਇਹ ਚੀਜ਼ਾਂ ਅੰਦਰ ਸਾਡੇ ਸਾਰਾ ਕੁਝ ਬਣਤਰ ਅੰਦਰ ਹੁੰਦੀ ਹੈ। ਸਿੱਖਣਾ ਕੀ ਹੈ, ਦੇਣ ਕੀ।
ਇਹਦੀ ਦੇਣ ਇਹ ਹੈ ਵੀ ਇਹ ਅਸੀਂ ਹੁਣ ਲੜ ਲਿਆ ਵੀ ਧਰਨੇ ਦੀ ਲੋੜ ਪੈ ਗਈ, ਸਾਰਾ ਕੁਝ ਹੋ ਗਿਆ, ਪਰ ਇਹਦੇ 'ਚੋਂ ਪ੍ਰਾਪਤੀ ਨਹੀਂ ਹੋ ਪਾ ਰਹੀ। ਉਹ ਦਿੱਲੀ ਵਾਲੇ ਸੰਘਰਸ਼ 'ਚੋਂ ਵੀ ਨਹੀਂ ਹੋਈ, ਕਿਉਂਕਿ ਨਾ ਤਾਂ ਉੱਤੇ ਹੁਣ MSP ਲੈ ਕੇ ਉੱਠੇ ਆ ਤੇ ਨਾ ਉੱਤੇ ਕੋਈ ਹੋਰ ਚੀਜ਼ ਮਿਲੀ। ਪ੍ਰਾਪਤੀ ਕੀ ਸੀ? ਜਿਹੜੇ ਇੱਕ ਕਹਿ ਰਹੇ ਵੀ ਚਲੋ ਜੀ ਬਹੁਤਾ ਨਹੀਂ ਹੋਇਆ ਤਾਂ ਜੇ ਹਰਿਆਣੇ ਤੇ ਪੰਜਾਬ ਦਾ ਏਕਾ ਹੋ ਗਿਆ, ਉਹ ਵੀ ਇਹਨਾਂ ਨੇ ਹੁਣ ਇੱਕ ਮਸਲਾ ਦਿੱਤਾ ਵੀ ਹਾਂ ਅਸੀਂ ਪਾਣੀ ਨਹੀਂ ਦੇਣਾ, ਉਹ ਤਾਂ 15 ਦਿਨਾਂ 'ਚ ਪਾੜ ਪੈ ਗਏ। ਦੁਬਾਰੇ ਫੇਰ ਉਸੀ ਧਰਤੇ ਗੱਲ। ਚੰਡੀਗੜ੍ਹ ਦਾ ਮਾੜੀ ਜਿਹੀ ਗੱਲ ਕਰੀ ਉਹਨਾਂ ਨੇ, ਜਦੀ ਗੱਲ ਉੱਥੇ ਹੀ ਆ ਗਈ। ਗੱਲ ਤਾਂ ਉੱਥੇ ਹੀ ਖੜੀ ਹੈ। ਪ੍ਰਾਪਤੀ ਕਦੋਂ ਲਈ ਜਾ ਸਕਦੀ, ਪ੍ਰੇਰਨਾ ਕਿਵੇਂ ਲਈ ਜਾ ਸਕਦੀ ਹੈ, ਕਿਵੇਂ ਇਸ ਤੋਂ ਲਿਆ ਜਾ ਸਕਦਾ ਹੈ ਕਿ ਤੁਹਾਡਾ ਆਪ ਦਾ ਮਨ ਕਿਵੇਂ ਚੇਂਜ ਹੁੰਦਾ ਹੈ। ਬੜੇ ਪਰਿਵਾਰ ਇਹੋ ਜਿਹੇ ਵੀ ਹੈ ਜਿਨ੍ਹਾਂ ਨੇ ਆਪਦੀਆਂ ਜਾ ਕੇ ਰੰਜਿਸ਼ਾਂ ਆਪਣੀਆਂ ਸਾਰੇ ਜਾ ਕੇ ਜਿਹੜੀ ਵਿਰੋਧਤਾ ਸੀ ਪਿੰਡਾਂ 'ਚ ਖਤਮ ਕਰਤੀ, ਉਹਨਾਂ ਨੇ ਸਿੱਖਿਆ ਆ। ਪਰ ਜਦੋਂ ਤੱਕ ਸਾਡੀਆਂ ਜਿਹੜੇ ਆਗੂ ਧਿਰ ਨੇ, ਜਿਹੜੇ ਲੀਡਰ ਨੇ, ਉਹ ਨਹੀਂ ਸਿੱਖਣਗੇ ਇਸ ਤੋਂ, ਉਹ ਪ੍ਰਾਪਤੀ ਨਹੀਂ ਕਰਨਗੇ, ਉਦੋਂ ਤੱਕ ਜਿਹੜੀ ਨੀਵੀਂ ਜਿਹੜਾ ਅੱਗੇ ਬੰਦਾ ਬੈਠਾ, ਸੰਗਤ ਬੈਠੀ ਹੈ, ਉਹ ਨਹੀਂ ਕਰ ਸਕਦੀ। ਉਹ ਪ੍ਰਾਪਤੀ ਤਾਂ ਹੀ ਕਰੂਗੀ ਜਦੋਂ ਲੀਡਰ ਸੰਗਤ ਤੋਂ ਸਿੱਖਣਗੇ। ਸੰਗਤ ਦੀ ਪ੍ਰਾਪਤੀ ਬਹੁਤ ਵੱਡੀ ਹੈ। ਸੰਗਤ ਦੀ ਵੱਡੀ ਦਰਦ ਉਦੋਂ ਹੁੰਦੀ ਹੈ ਕਿ ਜਦੋਂ ਤੁਹਾਡੀ ਹੋਂਦ ਨੂੰ ਜਾਂ ਤੁਹਾਡੀ ਜਿਹੜੀ ਇੱਕ ਪਹਿਚਾਣ ਹੈ ਉਹਦੇ ਉੱਤੇ ਹਮਲਾ ਕੀਤਾ ਜਾਵੇ। ਤਾਂ ਮੌਜੂਦਾ ਸਮੇਂ ਦੇ ਵਿੱਚ ਦੇਖਿਆ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਸਿੱਖਾਂ ਦਾ ਇਤਿਹਾਸ ਉਹਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅੱਜ ਵੀ ਕੀਤੀ ਜਾ ਰਹੀ ਹੈ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੀ ਜਾਵੇ। ਜਿਹੜੇ ਸਿੱਖ ਨੇ ਜਾਂ ਜਿਹੜੇ ਜਾਗਰੂਕ ਲੋਕ ਨੇ ਉਹ ਸਦਾ ਲੜਦੇ ਰਹਿਣਗੇ ਸੰਘਰਸ਼ਾਂ ਦੇ ਰੂਪ ਦੇ ਵਿੱਚ, ਵੱਖ-ਵੱਖ ਤਰੀਕਿਆਂ ਦੇ ਵਿੱਚ। ਤਾਂ ਕੀ ਦੇਖਿਆ ਜਾਵੇ ਕਿ ਜਿਸ ਤਰੀਕੇ ਦੇ ਨਾਲ ਬਲਦੇਵ ਸਿੰਘ ਸਿਰਸਾ ਨੇ ਜਾਂ ਤੁਸੀਂ ਨੌਜਵਾਨਾਂ ਨੇ ਸਾਥ ਦੇ ਕੇ ਸੰਘਰਸ਼ ਨੂੰ ਸ਼ੁਰੂ ਕੀਤਾ, ਕਿੰਨਾ ਕੁ ਹੁੰਗਾਰਾ ਮਿਲਿਆ ਇਹਦੇ ਵਿੱਚ? ਪਹਿਲੀ ਗੱਲ ਤਾਂ ਇਹ ਹੈ ਬਈ, ਆਪਾਂ ਮਤਲਬ ਕੋਈ ਚੀਜ਼ ਤਿੱਖੀ ਕਰਨੀ ਹੈ ਤਾਂ ਕਿਵੇਂ ਕਰਾਂਗੇ? ਜੇ ਕੋਈ ਚੀਜ਼ ਤਿੱਖੀ ਕਰਨੀ ਹੈ ਉਹਨੂੰ ਕਿਤੇ ਰੰਦਾ ਹੀ ਲਾਵਾਂਗੇ, ਉਹ ਐਂ ਤਾਂ ਤਿੱਖੀ ਹੋਣ ਤੋਂ ਰਹੀ। ਜੇ ਆਪਾਂ ਉਹਨੂੰ ਐਂ ਹੀ ਛੱਡ ਦਾਂਗੇ ਵੀ ਹਾਂ ਲੰਬੇ ਸਮੇਂ ਤੱਕ ਐਂ ਹੀ ਪਈ ਰਵੇ ਤਾਂ ਉਹ ਤਾਂ ਜਰ ਲੱਗ ਜੂਗੀ, ਖਤਮ ਹੋ ਜੂਗੀ, ਉਹ ਤਾਂ ਆਪੇ ਆਪ ਖਤਮ ਹੋ ਜਾਏਗੀ। ਇਹ ਜਿਹੜੀ ਗੱਲ ਹੈ ਨਾ ਕਿ ਯਾਰ ਮਤਲਬ ਪੰਜਾਬ ਤਾਂ ਮੁਹਿੰਮਾਂ ਹੈ, ਇਹ ਤਾਂ ਮੁੱਢ ਬਣਦਾ ਹਰੇਕ ਚੀਜ਼ ਦਾ। ਅਸੀਂ ਸੰਘਰਸ਼ ਕਰਨ ਲਈ ਜਿਉਂਦੇ ਹਾਂ, ਜੰਮੇ ਸੰਘਰਸ਼ ਕਰਨ ਲਈ ਆ ਤੇ ਮਰਨਾ ਸੰਘਰਸ਼ ਕਰ ਕਰਕੇ। ਇਹ ਇਸ ਚੀਜ਼ ਦੇ ਤਾਂ ਕੁਐਸਚਨ ਹੀ ਨਹੀਂ ਹੈਗਾ ਵੀ ਅਸੀਂ ਕਰਨਾ ਕੀ ਨਹੀਂ ਹੈ, ਠੀਕ ਹੈ ਨਹੀਂ। ਦੂਜਾ ਨੰਬਰ ਗੱਲ ਇਹ ਜਿਹੜੀ ਤੁਸੀਂ ਲਾਸਟ 'ਚ ਕਹੀ ਕਿ ਵੀ ਹਾਂ ਵੀ ਕੀ ਕਿ ਜਿਵੇਂ ਅਸੀਂ ਸ਼ੁਰੂ ਕੀਤਾ ਵੀ ਹੁਣ ਨੌਜਵਾਨੀ ਕਿਸ ਤਰ੍ਹਾਂ ਕਰ ਰਹੀ ਹੈ ਨਾ, ਇਸ ਤੋਂ ਕੀ ਕਰਦੀ ਯਾਰ। ਦੇਖੋ ਮੈਂ ਕਹਿੰਦਾ ਵੀ ਇਹ ਮੋਰਚਾ ਜਿੱਤ ਲਿਆ, ਉਹ ਤੁਸੀਂ ਉਹ ਮਤਲਬ ਕਿ ਆਪਾਂ ਕਹਿ ਦਿੰਦੇ ਵੀ ਜਿੱਤ ਲਿਆ, ਪਰ ਆਪਾਂ ਜਿੱਤ ਮੰਨਦੇ ਨਹੀਂ ਉਸ ਨੂੰ। ਮੈਂ ਵੀ ਨਹੀਂ ਮੰਨਦਾ ਹੈਗਾ, ਮੈਂ ਬਾਈ ਨਾਲ ਪੂਰਾ ਸਹਿਮਤ ਹਾਂ। ਇਹ ਜਿੱਤੀ ਹੈ, ਇਹ ਜਿੱਤ ਹੈ, ਪਰਚੇ ਹੋ ਗਏ, ਸਾਰਾ ਕੁਝ ਹੈ, ਪਰ ਉਦੋਂ ਤੱਕ ਜਿੱਤ ਹੈ ਇਹ ਜਦੋਂ ਤੱਕ ਅਸੀਂ ਇੱਥੇ ਪ੍ਰੈਸ਼ਰ ਗਰੁੱਪ ਬਣੇ ਹੋਏ ਹਾਂ। ਜਦੋਂ ਆਪਾਂ ਪਲਟੀ ਮਾਰ ਗਏ ਨਾ ਇੱਥੇ ਦੂਜੇ ਪਾਸੇ, ਇੱਕ ਜਿਹੜੀ ਕਹਿੰਦੇ ਨੇ ਵੀ ਬਾਲ ਤੇ ਜਾਂ ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ, ਜਦੋਂ ਤੱਕ ਆਪਾਂ ਉਹਦੇ ਵਿੱਚ ਤੁਰ ਰਹੇ ਹਾਂ ਨਾ, ਉਦੋਂ ਤੱਕ ਇਹ ਪ੍ਰੈਸ਼ਰ ਬਿਲਡ ਹੋਇਆ। ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ, ਜਿਸ ਤਰ੍ਹਾਂ ਅਸੀਂ ਕਹਿ ਰਹੇ ਉਵੇਂ ਹੋ ਰਿਹਾ। ਜੇ ਆਪਾਂ ਮਾੜ ਜੇ ਕਿਤੋਂ ਇੱਧਰ ਤਿਲਕੇ ਜਾਂ ਇੱਧਰ ਤਿਲਕੇ, ਸੰਗਤ ਨੇ ਸਾਡਾ ਉਹ ਹਾਲ ਕਰਨਾ ਜੋ ਉਹਨਾਂ ਦਾ ਕਰ ਰਹੇ ਹਾਂ। ਤੁਹਾਨੂੰ ਪਤਾ ਹੀ ਉਹਨਾਂ ਦਾ ਕੀ ਹਾਲ ਹੋਇਆ। ਇਹ ਚੀਜ਼ ਹੈ, ਇਹ ਸਿੱਖਣ ਦੀ ਲੋੜ ਹੈ। ਤੇ ਸਭ ਤੋਂ ਲਾਸਟ ਦੇ ਵਿੱਚ ਬਾਈ ਇੱਕ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਾਂਗਾ ਵੀ ਪੰਜਾਬ ਨੂੰ ਨਾ ਧਰਨਿਆਂ ਨੇ ਧਰਨ ਪਾਤੀ ਪੰਜਾਬ ਦੇ ਯਾਰ, ਵੀ ਅਸੀਂ ਮੈਂ ਖੁਦ ਅੱਕਿਆ ਹੋਇਆ ਇਹਨਾਂ ਚੀਜ਼ਾਂ ਤੋਂ। ਮੈਂ ਬਾਈ ਤਾਂ ਚਲੋ ਕਹਿ ਨਹੀਂ ਸਕਦਾ, ਮੈਂ ਕਹਿੰਦਾ ਵੀ ਅਸੀਂ ਖਿਲਾਫ ਬੋਲਦੇ ਹਾਂ ਧਰਨਿਆਂ ਦੇ। ਸਾਨੂੰ ਲੋੜ ਕਿਉਂ ਪੈਂਦੀ ਹੈ ਧਰਨਿਆਂ ਦੀ ਯਾਰ? ਅਸੀਂ ਇੰਨੇ ਵੇਲੇ ਹੋ ਗਏ ਕਿ ਵੀ ਅਸੀਂ ਯਾਰ ਸਾਰਾ ਕੁਝ ਛੱਡ ਕੇ ਆ ਕੇ ਧਰਨਿਆਂ ਤੇ ਬਹਿ ਜਾਂਦੇ ਹਾਂ। ਕੀ ਕਰਨਾ ਚਾਹੀਦਾ? ਕਰਨਾ ਇਹ ਚਾਹੀਦਾ ਵੀ ਜਿਹੜੀ ਪ੍ਰਣਾਲੀ ਹੈ ਨਾ, ਉਹਨੂੰ ਆਪਣਾ ਪ੍ਰੈਸ਼ਰ ਗਰੁੱਪ ਬਣਾ ਕੇ ਉਸ ਚੀਜ਼ ਦੇ ਨਾਲ ਉਹਨਾਂ ਦੇ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕਰੋ। ਜਿਹੜੇ ਪ੍ਰਸ਼ਾਸਨ ਵਾਲੇ ਕੋਈ ਖਾਨਾ ਬਦੋਸ਼ ਨਹੀਂ ਹੈਗੇ ਯਾਰ ਬੰਦੇ। ਮਾਫ ਕਰੀ, ਮੈਂ ਇਹਦੇ 'ਚ ਐਡ ਕਰਨਾ ਕੀ ਚਾਹੀਦਾ, ਕਿਉਂਕਿ ਮੈਂ ਗੱਲ ਕਰਨੀ ਚਾਹੁੰਦਾ ਸੀ ਲੰਬੇ ਸਮੇਂ ਤੋਂ। ਯਾਰ ਬਲਦੇਵ ਸਿੰਘ ਸਿਰਸਾ ਨੂੰ ਧਰਨਾ ਕਿਉਂ ਲਾਉਣਾ ਪਵੇ ਯਾਰ? ਜਿਹੜਾ ਸਾਡੇ ਵਰਗੇ ਪੜ੍ਹੇ ਲਿਖੇ ਨੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ? ਸਾਰੀ ਉਮਰ ਬਾਪ ਤੋਂ ਹੀ ਖਾਈ ਜਾਣਾ, ਸਾਡੀ ਜ਼ਿੰਮੇਵਾਰੀ ਨਹੀਂ ਬਣਦੀ? ਅਸੀਂ ਕੋਰਟ 'ਚ ਕੇਸ ਲਾਉਂਦੇ ਆ, ਕੋਈ ਵਕੀਲ ਕੇਸ ਲਾਉਂਦਾ, ਉਹ ਪਹਿਲਾਂ ਜੱਜ ਕੋਲੇ ਲਿਖ ਕੇ ਲੈ ਕੇ ਜਾਂਦਾ ਵੀ ਜੱਜ ਸਾਹਿਬ ਆਹ ਘਟਨਾ ਹੋਈ ਹੈ, ਆਹ ਦੋਸ਼ੀ ਨੇ, ਆਹ ਬੰਦਾ ਪੀੜਤ ਹੈ, ਆਹ ਧਾਰਾ ਦੇ ਮੁਤਾਬਕ ਆਹ ਕਾਰਵਾਈ ਕਰੋ। ਸਾਡੇ ਕੋਲੇ ਹੈਗਾ? ਅਸੀਂ ਇੱਥੇ ਦਰਾਂ ਮੂਹਰੇ ਬੈਠੇ ਆ, ਸਾਡੇ ਕੋਲੇ ਹੈਗਾ? ਸਾਡੇ ਕੋਲੇ ਸਿਰਫ ਇੰਨਾ ਵੀ ਆਹ ਘਟਨਾ ਹੋਈ ਹੈ, ਸਾਡੇ ਕੋਲੇ ਦੋਸ਼ੀਆਂ ਦੀ ਵੀ ਲਿਸਟ ਪੂਰੀ ਨਹੀਂ ਹੈ। ਫਿਰ ਕਰਨਾ ਕੀ ਚਾਹੀਦਾ ਉਹ ਵੀ ਹੈ ਨਹੀਂ ਸਾਡੇ ਕੋਲੇ। ਲੰਬੇ ਸਮੇਂ ਲਈ ਅਸੀਂ ਬਚ ਕੇ ਕਿਵੇਂ ਰਵਾਂਗੇ, ਸਾਡੇ ਉੱਪਰ ਇੱਕ ਗਾੜੀ ਛਾਂ ਕਿਵੇਂ ਬਣੀ ਰਹੂਗੀ, ਉਹ ਵੀ ਸਾਡੇ ਕੋਲੇ ਹੈ ਨਹੀਂ। ਇਹ ਜ਼ਿੰਮੇਵਾਰੀ ਸਾਡੇ ਪੜ੍ਹੇ ਲਿਖਿਆਂ ਦੀ ਬਣਦੀ ਆ, ਸਕਾਲਰਾਂ ਦੀ ਬਣਦੀ ਆ, ਜਿਹੜੇ ਯੂਨੀਵਰਸਿਟੀਆਂ 'ਚ ਬੈਠੇ ਨੇ, ਜਿਨ੍ਹਾਂ ਨੇ ਆ ਕੇ ਮੁੜ ਕੇ ਇਹਨਾਂ ਨਾਲ ਹੀ ਸਿੰਘ ਫਸਾਉਣੇ ਨੇ, ਆ ਲਾਲ ਇਮਾਰਤਾਂ ਵਾਲਿਆਂ ਨਾਲ ਹੀ। ਉਹਨਾਂ ਦੇ ਸਿੰਘ ਬਾਅਦ 'ਚ ਫਸਣੇ ਨੇ। ਉਹ ਹੁਣ ਆਪਦੇ ਇੱਕ ਸ਼ੈਡੋ 'ਚ ਬੈਠੇ ਨੇ ਵੀ ਕੋਈ ਗੱਲ ਨਹੀਂ, ਅਸੀਂ ਆਰਾਮ 'ਚ ਆ, ਕੋਈ ਗੱਲ ਨਹੀਂ ਮਿੱਤਰੋ, ਆਰਾਮ ਕਰ ਲਓ, ਕੋਈ ਗੱਲ ਨਹੀਂ। ਸਿੰਘ ਫਸੇ ਲਓ ਤੁਹਾਡੇ ਵੀ ਇਹਨਾਂ ਲਾਲ ਇਮਾਰਤਾਂ ਨਾਲ, ਹੁਣ ਵੀ ਫਸੇ ਹੋਏ ਨੇ ਯੂਨੀਵਰਸਿਟੀਆਂ 'ਚ। ਸਾਡੇ ਕੋਲੇ ਇਹ ਹਲੇ ਤੱਕ ਬਲਦੇਵ ਸਿੰਘ ਸਿਰਸਾ ਨਹੀਂ ਬੈਠੇ ਨੇ। ਕਿੰਨੇ ਕੁ ਸਕਾਲਰ ਆਏ ਨੇ ਆਪਣਾ ਇੱਕ ਬਲੂ ਪ੍ਰਿੰਟ ਲੈ ਕੇ, ਮੈਪ ਲੈ ਕੇ ਵੀ ਆਪਾਂ ਐਂ ਕਰਨਾ, ਸਾਡਾ ਸਿਲੇਬਸ ਐਂ ਤਿਆਰ ਹੋਊਗਾ, ਅਸੀਂ ਸਿੱਖਾਂ ਨੂੰ ਆਹ ਪੜ੍ਹਾਉਣਾ।
ਸਿੱਖਾਂ ਨੂੰ ਨਹੀਂ, ਪੂਰੇ ਪੰਜਾਬ ਨੂੰ ਐ ਪੜਾਉਣਾ। ਇੱਥੇ ਸਵਾਲ ਬਣਦਾ ਹੈ ਕਿਉਂਕਿ ਅਸੀਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਅਸੀਂ ਕੇਂਦਰ ਤੇ ਸੁੱਟ ਦਿੰਨੇ ਆ, ਕਦੇ ਆਰਐਸਐਸ ਨੂੰ ਬਲੇਮ ਕਰ ਦਿੰਨੇ ਆ, ਕਟਹਿਰੇ ਵਿੱਚ ਖੜਾ ਕਰ ਦਿੰਨੇ ਆ। ਪਰ ਬਲਦੇਵ ਸਿੰਘ ਸਿਰਸਾ ਕਹਿੰਦੇ ਨੇ ਕਿ ਜਦੋਂ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਸਿਲੇਬਸ ਤਿਆਰ ਕੀਤਾ ਜਾਣਾ ਸੀ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 4 ਚਿੱਠੀਆਂ ਲਿਖੀਆਂ ਜਾਂਦੀਆਂ। ਪ੍ਰਧਾਨ ਸਾਹਿਬ ਜਿਹੜੇ ਆਪਣੀ ਗਹਿਰੀ ਨੀਂਦ ਸੁੱਤੇ ਰਹਿੰਦੇ ਨੇ, ਕੋਈ ਚਿੱਠੀ ਦਾ ਜਵਾਬ ਨਹੀਂ ਦਿੰਦੇ। ਫਿਰ ਦੋਸ਼ੀ ਪ੍ਰਧਾਨ ਸਾਹਿਬ ਨੂੰ ਮੰਨਿਆ ਜਾਵੇ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਸ਼ਾਸਨ ਨੂੰ ਮੰਨਿਆ ਜਾਵੇ? ਮੈਂ ਕਹਿੰਦਾ ਨਾ ਦੋਨਾਂ ਧਿਰਾਂ ਨੂੰ ਦੋਸ਼ੀ ਨਹੀਂ ਮੰਨਣਾ ਚਾਹੀਦਾ। ਦੋਸ਼ੀ ਅਸੀਂ ਆ, ਮੈਂ ਦੱਸਦਾ ਕਿਵੇਂ। ਇਹਦੀ ਵੀ ਉਦਾਹਰਨ ਹੈ ਮੇਰੇ ਕੋਲੇ। ਹੁਣ ਜਦੋਂ ਸੰਗਤ ਜੰਗਲਾਂ ਦੇ ਵਿੱਚ ਰਹਿੰਦੀ ਹੈ, ਖਾਲਸਾ ਜੰਗਲਾਂ 'ਚ ਹੈ ਸਮੇਤ ਵਹੀਰਾਂ, ਉਸ ਵੇਲੇ ਨਵਾਬ ਕਪੂਰ ਸਿੰਘ ਨੂੰ ਨਵਾਬੀ ਬਖਸ਼ੀ ਜਾਂਦੀ ਹੈ। ਉਸ ਸਿੱਖ ਨੂੰ ਜਿਹੜਾ ਸੰਗਤ ਦੇ ਵਿੱਚ ਪੱਖਾ ਚੱਲਦਾ ਹੈ, ਘੋੜਿਆਂ ਦੀ ਲਿੱਦ ਚੱਕਦਾ, ਘੋੜਿਆਂ ਨੂੰ ਦਾਣਾ ਪਾਉਂਦਾ, ਕਿਉਂਕਿ ਸੰਗਤ ਐਡੀ ਬਲਵਾਨ ਹੈ ਤੇ ਉਸ ਸਿੰਘ ਦੀ ਵਿਦਵਤਾ ਇੰਨੀ ਬਲਵਾਨ ਹੈ, ਸੰਗਤ ਨੂੰ ਵੀ ਪਤਾ ਵੀ ਅਸੀਂ ਇਹਨੂੰ ਦੇ ਸਕਦੇ ਹਾਂ, ਉਹਨੂੰ ਵੀ ਪਤਾ ਵੀ ਗੁਰੂ ਦੀ ਬਖਸ਼ਿਸ਼ ਆ, ਮੈਂ ਸਾਂਭ ਸਕਦਾ। ਠੀਕ ਹੈ, ਰੌਲਾ ਸੰਗਤ ਦੀ ਵਿਦਵਤਾ ਤੇ ਆਉਂਦਾ ਹਰ ਵਾਰ। ਇਹਦਾ ਉਦਾਹਰਨ ਜਿਹੜੀ ਮੈਂ ਦੇਣੀ ਚਾਹੁੰਦਾ ਉਹ ਇਹ ਹੈ, 2010 ਦੇ ਲਾਗੇ ਛਾਗੇ ਨਾ 2008, 9, 10 ਇੱਥੇ ਇੱਕ ਕੇਸ ਚੱਲਿਆ। ਇੱਕ ਬੱਚੀ ਨੇ ਆਪਣੇ ਨਾ ਕੇਸ ਕੱਟੇ ਹੋਏ ਸੀਗੇ, ਮਤਲਬ ਭਰਵੱਟੇ ਵਗੈਰਾ ਬਣਾਏ ਹੋਏ ਸੀ, ਤੇ ਹੋਰ ਉਹ ਸਿੱਖ ਕੋਟੇ 'ਚ ਐਡਮਿਸ਼ਨ ਲੈਣਾ ਚਾਹੁੰਦੀ ਸੀ ਪੰਜਾਬ ਦੇ ਇੱਕ ਐਸਜੀਪੀਸੀ ਵੱਲੋਂ ਚਲਾਏ ਜਾਂਦੇ ਕਾਲਜ ਦੇ ਵਿੱਚ, ਕਿਉਂਕਿ ਉੱਥੇ ਸਿੱਖ ਕੋਟਾ ਚੱਲਦਾ। ਉਹਨੂੰ ਮਨਾ ਕਰਤਾ ਵੀ ਬੇਟਾ ਜੀ ਤੁਹਾਡੇ ਕੇਸ ਸੰਪੂਰਨ ਨਹੀਂ ਹੈਗੇ, ਇਸ ਕਰਕੇ ਤੁਸੀਂ ਐਡਮਿਸ਼ਨ ਨਹੀਂ ਲੈ ਸਕਦੇ। ਉਹਨੇ ਕੇਸ ਕਰਤਾ। ਕੇਸ ਚੱਲਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕੇਸ ਚੱਲਿਆ। ਸਹਿਜਧਾਰੀ ਸੰਗਠਨ ਜਿੰਨੇ ਸੀਗੇ ਸਾਰੇ ਆ ਗਏ ਕੇਸ ਦੇ ਵਿੱਚ। ਐਸਜੀਪੀਸੀ ਤਾਂ ਕੀ, ਸਿੱਖਾਂ ਦੇ ਵੱਡੇ ਵੱਡੇ ਕੋਈ ਵੀ ਵਕੀਲ ਜਿੰਨੇ ਵੀ ਉੱਥੇ ਗਏ, ਉਸ ਕੇਸ ਦੇ ਵਿੱਚ ਲਿਸਟ ਆ ਪੂਰੀ ਇੱਕ ਵਕੀਲਾਂ ਦੀ ਜਿਹੜੇ ਉੱਥੇ ਗਏ, ਉਹ ਬੰਦੇ ਸਿੱਧ ਨਹੀਂ ਕਰ ਸਕੇ ਵੀ ਇਹ ਮਸਲਾ ਹੈ ਕੀ ਹੈ। ਅੰਤ ਨੂੰ ਕੋਰਟ ਨੇ ਅਖਬਾਰੀ ਇਸ਼ਤਿਹਾਰ ਦਿੱਤਾ ਵੀ ਸਿੱਖ ਕੌਮ ਭਾਈ ਕੇਸ ਹਾਰਦੀ ਆ, ਜੇ ਲੜਿਆ ਜਾਂਦਾ ਤਾਂ ਆ ਕੇ ਲੜ ਲਓ। ਸਾਡਾ ਆਹ ਹਾਲ ਹੈ, ਅਸੀਂ ਆਪਣੇ ਮੁੱਦਿਆਂ ਪ੍ਰਤੀ ਜਾਗਰੂਕ ਨਹੀਂ ਹੈਗੇ। ਇੱਕ ਇੱਕ ਬੰਦਾ ਜਾਗਰੂਕ ਹੋਣਾ ਜ਼ਰੂਰੀ ਆ। ਉਹ ਕਿਵੇਂ ਕਰਨਾ? ਉਹ ਸਿਰਫ ਵਿੱਦਿਆ ਰਾਹੀਂ ਹੋ ਸਕਦਾ। ਵਿੱਦਿਆ ਦਾ ਪੈਟਰਨ ਬਦਲੋ, ਵਿੱਦਿਆ ਦਾ ਢਾਂਚਾ ਉਹ ਲਿਆਓ ਜਿਹੜਾ ਸਿੱਖਾਂ ਦੇ ਰਾਜ 'ਚ ਸੀਗਾ, ਜਿਹਦੇ ਵਿੱਚ ਸਾਡੇ ਕੋਲੇ ਮਨੀਮੀ ਵੀ ਬਹੁਤ ਸੋਹਣੀ ਸੀ, ਮਤਲਬ ਅਰਥਚਾਰਾ ਜਿਹਨੂੰ ਕਹਿੰਦੇ ਆ। ਸਾਡੇ ਫਾਈਨਾਂਸਿਸ ਆ, ਸਾਡੀ ਇਕਨੋਮਿਕ ਸਿਸਟਮ ਆ, ਜਿਹੜੇ ਇਕਨੋਮਿਕ ਸਾਇੰਸਿਸ ਨੇ ਉਹ ਸਾਡੀਆਂ ਬਹੁਤ ਸਟਰੋਂਗ ਸੀਗੀਆਂ। ਸਾਡੀ ਮੈਡੀਕਲ ਸਾਇੰਸ ਆਪਣੀ ਬਹੁਤ ਸਟਰੋਂਗ ਸੀ। ਦੇਖੋ ਪੰਜਾਬ ਦੇ ਵਿੱਚ ਕਿੰਨੇ ਲੱਖ ਬੰਦਾ, ਕਿੰਨੇ ਹਜ਼ਾਰ ਬੰਦਾ ਮਰਦਾ ਕੈਂਸਰ ਨਾਲ, ਫਿਰ ਕੋਵਿਡ ਨਾਲ ਕਿੰਨਾ ਬੰਦਾ ਮਰਿਆ। ਜੇ ਸਾਡੀ ਜਿਹੜੀ ਇੰਡੀਜੀਨਸ ਹੈਲਥ ਸਟਰਕਚਰ ਆ ਉਹਨੂੰ ਅਸੀਂ ਅਪਣਾਉਂਦੇ ਆ ਤਾਂ ਉਹ ਵੀ ਨਹੀਂ ਮਰਦਾ। ਬਹੁਤ ਕੁਛ ਆ ਸਾਡੇ ਕੋਲੇ, ਫਰੋਲਣ ਬੈਠੋ, ਪਹਿਲਾਂ ਫਰੋਲੋ। ਮੈਂ ਕਹਿੰਦਾ ਠੀਕ ਹੈ, ਇਹ ਧਰਨਾ ਲਾਉਂਦੇ ਨੇ, ਲਾਈ ਚੱਲੋ। ਆਓ ਯਾਰ, ਜਿਹੜੇ ਬੰਦਿਆਂ ਨੂੰ ਜਾਣਕਾਰੀ ਹੈ ਨਾ ਉਹ ਫਰੋਲੋ। ਜਿਹੜੇ ਪ੍ਰੋਫੈਸਰ ਬੈਠੇ ਨੇ ਘਰੋਂ ਘਰੀ ਹੱਥ ਬੰਨ੍ਹ ਕੇ ਬੇਨਤੀ ਆ, ਆਪਣੀ ਨੌਕਰੀਆਂ ਦੀ ਪਰਵਾਹ ਕਰਨੀ ਛੱਡੋ। ਕੋਈ ਗੱਲ ਨਹੀਂ, ਖਾਲਸਾ ਪੰਥ ਜੇ ਲੰਗਰ ਲਾਉਂਦਾ ਤੁਹਾਡੇ ਜਵਾਕ ਵੀ ਪਾਲ ਲੂਗਾ, ਪਰ ਕੰਮ ਕਰਨਾ ਸ਼ੁਰੂ ਕਰੋ, ਮਿਹਣੇ ਨਾ ਦਿਓ ਕਿਸੇ ਨੂੰ। ਠੀਕ ਹੈ ਜੀ। ਹੁਣ ਵੀਰ ਜੀ ਸਤਵੀਰ ਸਿੰਘ ਨਾਲ ਗੱਲ ਕਰੋ, ਮੈਂ ਇਹਨਾਂ ਤੋਂ ਰੋਕ ਨਹੀਂ ਕੋਈ ਗੱਲ ਨਹੀਂ, ਬਾਈ ਨੇ ਬਹੁਤ ਵਧੀਆ ਕਲੀਅਰ ਕੀਤਾ। ਹੋ ਸਕਦਾ ਮੇਰੇ ਕੋਲ ਇਹ ਸ਼ਬਦ ਨਾ ਹੁੰਦੇ ਜਿਹੜੇ ਨਹੀਂ ਕਲੀਅਰ ਕਰ ਸਕੇ ਸੀ। ਪਰ ਇੱਕ ਚੀਜ਼ ਅਸੀਂ ਜ਼ਰੂਰ ਇਹ ਕਹਾਂਗੇ ਬਾਈ ਤੁਹਾਡੇ ਚੈਨਲ ਰਾਹੀਂ ਵੀ ਯਾਰ ਵੀ ਆਪਾਂ ਬਹੁਤ ਅੱਗੇ ਆ ਗਏ ਆ। ਠੀਕ ਹੈ, ਥੋੜੀ ਝਾਤ ਮਾਰੀਏ ਪਿੱਛੇ ਯਾਰ, ਹੈ ਨਾ, ਵੀ ਕਿਸ ਤਰ੍ਹਾਂ ਕੀ ਬਦਲਾਅ ਆਇਆ, ਕਿਵੇਂ ਦਾ ਕੀ ਕੁਝ ਚਾਹੀਦਾ ਸਾਨੂੰ, ਕੀ ਨਹੀਂ ਚਾਹੀਦਾ। ਇੱਕ ਸਭ ਤੋਂ ਮੇਨ ਗੱਲ ਇਹ ਹੈ ਵੀ ਹੁਣ ਆਪਾਂ ਨੂੰ ਇੱਕ ਚੀਜ਼ ਜ਼ਰੂਰ ਮੰਨਣੀ ਚਾਹੀਦੀ ਹੈ ਇੱਥੇ ਕਿ ਵੀ ਜਿਹੜੇ ਲੀਡਰ ਨੇ ਉਹਨਾਂ 'ਤੇ ਤਾਂ ਕੋਈ ਵਿਸ਼ਵਾਸ ਨਹੀਂ ਸਾਨੂੰ, ਚਾਹੇ ਉਹ ਕਿਸਾਨੀ ਵਾਲੇ ਨੇ, ਚਾਹੇ ਉਹ ਦੂਜੇ ਨੇ, ਚਾਹੇ ਉਹ ਤੀਜੇ ਨੇ। ਠੀਕ ਹੈ ਜੀ, ਇਹਨਾਂ 'ਤੇ ਤਾਂ ਕੋਈ ਵਿਸ਼ਵਾਸ ਨਹੀਂ ਹੈ। ਇਹਨਾਂ ਦਾ ਤਾਂ ਇਹ ਨਹੀਂ ਪਤਾ ਵੀ ਸ਼ਾਮ ਨੂੰ ਟੇਬਲ ਥੱਲੋਂ ਕਿਹੜਾ ਬੰਦਾ ਕੀ ਲੈ ਲਵੇ। ਇਹ ਇੱਥੇ ਮੋਰਚਾ ਜਿੱਤਣ ਦਾ ਮੇਨ ਕਾਰਨ ਇਹ ਹੈ ਕਿ ਵੀ ਇਹ ਸਾਡੀ ਨਿਗਾਹ, ਨੁਕਤਾ ਨਿਗਾਹ ਸਾਰਾ ਕੁਝ ਇੱਥੇ ਹੀ ਸੀ ਸਾਡੀ, ਅਸੀਂ ਉਹਦੇ 'ਚ ਬੈਠੇ ਰਹੇ। ਸਾਰਾ ਕੁਝ ਮਤਲਬ ਆਪਣੀ ਦੇਖ ਰੇਖ 'ਚ ਕਰਾਇਆ ਬਲਦੇਵ ਸਿੰਘ ਸਿਰਸਾ ਨੇ, ਤਾਂ ਜਾ ਕੇ ਇਹ ਹੋਇਆ, ਨਿਬੜਿਆ। ਤੇ ਹੁਣ ਲੋੜ ਹੈ ਸਾਨੂੰ ਇੱਥੇ ਆ ਕੇ, ਜਿਵੇਂ ਬਾਈ ਨੇ ਕਿਹਾ ਵੀ ਵਿੱਦਿਆ ਦੇ ਥਰੂ ਜਿਹੜੇ ਬੰਦਿਆਂ ਨੂੰ ਨੌਲੇਜ ਹੈਗੀ ਆ, ਆਪਣੀਆਂ ਕਿਤਾਬਾਂ ਆਪ ਛਾਪੀਏ, ਆਪ ਕੰਮ ਕਰੀਏ। ਯਾਰ ਆਪਾਂ ਨੂੰ ਕੀ ਲੋੜ ਪਈ ਹੈ ਕਿਸੇ ਦੇ? ਜਿਵੇਂ ਸਾਡੇ ਕੋਲ ਬਹੁਤ ਕੁਝ ਪਿਆ ਇਤਿਹਾਸ 'ਚ, ਬਹੁਤ ਕੁਝ ਪਿਆ। ਆਪਾਂ ਸਟੇਜਾਂ ਦੇ ਇਤਿਹਾਸ ਸੁਣਾਉਣ ਨਾਲੋਂ ਬੈਟਰ ਹੈ ਕਿ ਉਹ ਇਤਿਹਾਸ 'ਤੇ ਆਪ ਫਰੋਲ ਕੇ ਅਮਲ ਕਰੀਏ। ਸਟੇਜਾਂ ਤੋਂ ਯਾਰ ਪੀਟੀਸੀ ਪੰਜਾਬੀ ਉਹ ਬਥੇਰਾ ਕੁਝ ਸੁਣਾਈ ਜਾਂਦਾ, ਸਵੇਰੇ ਲੱਗ ਜਾਂਦੇ ਨੇ ਉਹ ਸੁਣਾਉਣ ਵੀ ਫਲਾਣੇ ਗੁਰੂ ਨੇ ਐ ਕੀਤਾ ਜੀ, ਉਹਨਾਂ ਨੇ ਐ ਕੀਤਾ, ਉਹਨਾਂ ਨੇ ਐ ਕੀਤਾ। ਸੁਣ ਲਿਆ ਸੀ, ਯਾਦ ਹੈ ਸਾਨੂੰ ਸਭ ਕੁਝ, ਪਰ ਇਹ ਚੀਜ਼ ਜ਼ਰੂਰੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਨੌਜਵਾਨਾਂ ਦੇ ਨਾਲ ਇਤਿਹਾਸ ਦੇ ਮਸਲੇ ਦੇ ਉੱਪਰ ਗੱਲਬਾਤ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।